ਜਦੋਂ ਬੀਜੇਪੀ ਦੀ ਸਪੋਕਸਵੂਮਨ ਜਿਹੜੀ ਹੈ ਨੂਪਰ ਸ਼ਰਮਾ ਉਹਨੇ ਜਿਹੜੇ ਪ੍ਰੋਫਿਟ ਮੁਹੰਮਦ ਸਾਹਿਬ ਦੇ ਖਿਲਾਫ ਜੋ ਬਕਵਾਸ ਕੀਤਾ यूपी ਦੇ ਵਿੱਚੋਂ ਬਾਹਰ ਨਿਕਲੇ ਵੱਡੀ ਗਿਣਤੀ ਦੇ ਵਿੱਚ ਰੈਲੀਆਂ ਹੋਈਆਂ योगी ਨੂੰ ਲੱਗਾ ਕਿ ਵੀ ਅੱਛਾ ਮੇਰੇ ਹੁੰਦਿਆਂ ਇੱਥੇ ਮੁਸਲਮਾਨ ਅਜੇ ਵੀ ਸਿਰ ਚੁੱਕ ਰਹੇ ਨੇ ਔਰ ਉਹਨਾਂ ਨੇ ਇਸ ਕਿਸਮ ਦਾ ਸਟੇਟ ਅਸੈਂਬਲੀ 'ਚ ਕੋਈ ਕਾਨੂੰਨ ਬਣਵਾਇਆ ਹੋਇਆ ਜਾਂ ਨਹੀਂ ਵੀ ਕਾਨੂੰਨ ਹੈ ਕਿ ਜਿਹੜਾ ਵੀ ਕੋਈ ਪ੍ਰੋਟੈਸਟ ਕਰਦਾ ਉਹਦੇ ਘਰ ਨੂੰ ਤੁਸੀਂ ਬੁਲਡੋਜ਼ਰ ਦੇ ਨਾਲ ਢਾ ਦਿਓ। ਕੋਈ ਅਦਾਲਤ ਦਾ ਫਤਵਾ ਨਹੀਂ ਹੁੰਦਾ, ਕੋਈ ਜਿਹੜੀ ਇਨਵੈਸਟੀਗੇ ਉਹ ਅੱਜ ਪ੍ਰੋਟੈਸਟ ਹੋਇਆ ਸ਼ਾਮ ਨੂੰ ਜਾ ਕੇ ਤੁਸੀਂ ਉਹਨਾਂ ਦਾ ਬੁਲਡੋਜ਼ਰ ਦੇ ਨਾਲ ਉਹਨਾਂ ਦੇ ਘਰ ਢਾ ਦਿਓ। ਜਿਹੜੇ ਲੋਕ ਧੱਕੇ ਦਾ ਸ਼ਿਕਾਰ ਹੋ ਰਹੇ ਨੇ ਉਹ ਭਾਵੇਂ ਜਿਹੜੀਆਂ ਨੇ ਦਲਿਤ ਨੇ ਜਾਂ ਦੂਜੇ ਘੱਟ ਗਿਣਤੀਆਂ ਨੇ ਜਾਂ ਉਹ ਗਰੁੱਪ ਜਿਨ੍ਹਾਂ ਨੂੰ ਖੂੰਜੇ ਲਾਇਆ ਹੋਇਆ ਉਹਨਾਂ ਲਈ ਜਿਹੜਾ ਆਵਾਜ਼ ਚੁੱਕਦਾ ਇਹ ਭੂੰਡਾਂ ਦੇ ਖੱਖਰ ਦੀ ਤਰ੍ਹਾਂ ਉਹਦੇ ਪਿੱਛੇ ਪੈ ਜਾਂਦੇ ਨੇ। then they retract their stingers in the presence of politicians and community leaders and lure them into a honey trap, convincing them that any criticism of India is offensive and divisive। ਕਿ ਜਿਨ੍ਹਾਂ ਨੇ ਆਵਾਜ਼ ਚੁੱਕੀ ਹੁੰਦੀ ਹੈ ਉਹਨਾਂ ਨੂੰ ਕਹਿ ਰਹੇ ਨੇ ਤੁਸੀਂ ਭਾਰਤ ਨੂੰ ਤੋੜਨਾ ਚਾਹੁੰਦੇ ਹੋ। व्यूअर्स वेलकम बैक ऑन प्रोग्राम। सो व्यूअर्स गलबात करांगे कि शिकागो के प्रसिद्ध अखबार शिकागो सन टाइम्स ने अपने एक ਕਾਲਮ ਵਿੱਚ ਲਿਖਿਆ ਹੈ ਕਿ ਕਿਵੇਂ ਆਰਐਸਐਸ ਅਮਰੀਕੀ ਸਿਸਟਮ ਵਿੱਚ ਦਬਾਅ ਬਣਾ ਕੇ ਆਪਣੇ ਹਿੰਦੂਤਵਾ ਦੇ ਏਜੰਡੇ ਨੂੰ ਜਸਟੀਫਾਈ ਕਰ ਰਹੀ ਹੈ। ਜਿਹੜਾ ਵੀ ਆਰਐਸ ਦੀ ਨਾਜ਼ੀਵਾਦੀ ਨੀਤੀਆਂ ਦੇ ਖਿਲਾਫ ਆਵਾਜ਼ ਚੱਕਦਾ ਹੈ ਉਸ ਦੇ ਉੱਤੇ ਆਰਐਸਐਸ ਵਾਲੇ ਜ਼ਹਿਰੀਲੀਆਂ ਮੱਖੀਆਂ ਵਾਂਗ ਝਪਟ ਪੈਂਦੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅਸੀਂ ਭਾਰਤ ਦੇ ਵਿੱਚ ਕਿਵੇਂ ਅੱਜ 1 ਬਿਲੀਅਨ 400 ਮਿਲੀਅਨ ਲੋਕ ਹਿੰਦੂ ਤਵੀਆਂ ਦੀ ਜ਼ਾਲਮ ਪਕੜ ਦੇ ਵਿੱਚ ਜ਼ੁਲਮ ਦੇ ਉਸ ਚੱਕੀ ਵਿੱਚ ਪਿਸ ਰਹੇ ਨੇ ਉਸ ਦੀ ਗੱਲ ਕੀਤੀ। ਪਰ ਇਸ ਗੱਲ ਦਾ ਧਿਆਨ ਰਹੇ ਕਿ ਜਿਹੜੀਆਂ ਕਮਿਊਨਿਟੀਜ਼ ਬਾਹਰ ਐਗਜ਼ਿਸਟ ਕਰਦੀਆਂ ਨੇ ਉਸ ਸਬ ਕੰਟੀਨੈਂਟ ਦੀਆਂ ਉਹਨਾਂ 'ਚ ਸਿੱਖ ਹੋਣ, ਮੁਸਲਮਾਨ ਹੋਣ, ਦਲਿਤ ਹੋਣ ਜਾਂ ਈਵਨ ਉਹ ਹਿੰਦੂ ਜਿਹੜੇ ਕਿ ਇਸ ਕਿਸਮ ਦੇ ਹਿੰਦੂਤਵਾ ਦਾ ਵਿਰੋਧ ਕਰਦੇ ਨੇ, ਜਿਹੜੇ ਇਨਸਾਨੀਅਤ 'ਚ ਯਕੀਨ ਰੱਖਦੇ ਨੇ, ਉਹਨਾਂ ਦੇ ਉੱਤੇ ਵੀ ਕਿਵੇਂ ਇਹ ਸਾਰੇ ਸਿਰਫ ਇਹੀ ਨਹੀਂ ਕਿ ਵੀ ਉਹਨਾਂ ਦੇ ਉੱਤੇ ਨਜ਼ਰਸਾਨੀ ਕਰਦੇ ਨੇ, ਉਹਨਾਂ ਨੂੰ ਕਿਵੇਂ ਉਹ ਹਰਾਸ ਵੀ ਕਰਦੇ ਨੇ। ਸਿੱਖਾਂ ਦੇ ਮਾਮਲੇ 'ਚ ਕਿਵੇਂ ਗੁਰਦੁਆਰਿਆਂ 'ਚ ਸਿੱਖ ਸੰਸਥਾਵਾਂ 'ਚ ਇੰਟਰਫੀਅਰ ਕਰਦੇ ਨੇ। ਔਰ ਇਹ ਜਿਹੜੀਆਂ ਐਨਲਾਈਟਡ ਕਮਿਊਨਿਟੀਜ਼ ਨੇ ਜਦੋਂ ਬਾਹਰਲੇ ਲਾਅ ਮੇਕਰਸ ਨੂੰ ਜਾਂ ਓਪੀਨੀਅਨ ਮੇਕਰਸ ਨੂੰ ਇਹ ਗੱਲ ਦੱਸਣ ਦੀ ਕੋਸ਼ਿਸ਼ ਕਰਦੀਆਂ ਨੇ ਕਿ ਭਾਰਤ ਦਾ ਜਿਹੜਾ ਇਹ ਹਿੰਦੂਤਵੀ ਰਜੀਮ ਹੈ ਇਹ ਨਾਜ਼ੀ ਤਰਜ਼ ਦਾ ਹੈ। ਇਹ ਜੋ ਨਾਜ਼ੀਆਂ ਨੇ 1930 ਦੇ ਵਿੱਚ ਜਰਮਨੀ ਦੇ ਵਿੱਚ ਕੀਤਾ ਉਹੀ ਕੁਛ ਭਾਰਤ 'ਚ ਅਕਲੀਅਤਾਂ ਦੇ ਨਾਲ ਘੱਟ ਗਿਣਤੀਆਂ ਦੇ ਨਾਲ ਹੋ ਰਿਹਾ ਹੈ। ਔਰ ਕਿਸੇ ਹੱਦ ਤੱਕ ਜਦੋਂ ਉਹ ਸਹਿਮਤ ਵੀ ਹੋ ਜਾਂਦੇ ਨੇ ਉਹ ਕੌਂਸਲਮੈਨ ਹੁਣ ਜਿਵੇਂ CA ਕਾਨੂੰਨ, ਕਸ਼ਮੀਰ 'ਚ ਕੀ ਹੋਇਆ ਜਾਂ ਪੰਜਾਬ 'ਚ ਦਰਬਾਰ ਸਾਹਿਬ 'ਤੇ ਹਮਲੇ ਤੋਂ ਬਾਅਦ ਫਿਰ ਹੁਣ ਅੱਜ ਇਹ ਜਿਹੜਾ ਇਹਨਾਂ ਦੇ ਬੈਠੇ ਹਿੰਦੂ ਤਵੀ ਜਿਨ੍ਹਾਂ ਦੇ ਕੋਲ ਕਿੰਨੇ ਰੀਸੋਰਸ ਔਰ ਅਸੀਂ ਜ਼ਿਕਰ ਕੀਤਾ ਸੀ ਕਿ 24 ਜਿਹੜੀਆਂ ਨਾਨ ਪ੍ਰੋਫਿਟ ਆਰਗੇਨਾਈਜੇਸ਼ਨਸ RSS ਨੇ ਐਜ਼ ਏ ਫਰੰਟ ਅਮਰੀਕਾ 'ਚ ਰੱਖੀਆਂ ਹੋਈਆਂ ਜਿਨ੍ਹਾਂ ਦਾ ਕਲੋਜ਼ ਟੂ $200 ਮਿਲੀਅਨ ਦਾ ਬਜਟ ਹੈ ਕਿ ਉਹ ਕਿਵੇਂ ਪ੍ਰਭਾਵਿਤ ਕਰਦੇ ਨੇ, ਕਿਵੇਂ ਜਿਹੜਾ ਵੀ ਕੋਈ ਘੱਟ ਗਿਣਤੀਆਂ ਦੇ ਲਈ ਜਾਂ ਜ਼ੁਲਮ ਦੇ ਖਿਲਾਫ ਆਵਾਜ਼ ਚੁੱਕਦਾ ਹੈ ਉਸ 'ਤੇ ਭੂੰਡਾਂ ਦੇ ਵਾਂਗ ਪੈ ਜਾਂਦੇ ਨੇ ਔਰ ਉਸ ਨੂੰ ਟਰੋਲ ਕਰਨਗੇ। ਔਰ ਦੂਜਾ ਔਰ ਕਈ ਕਿਉਂਕਿ ਇੱਥੋਂ ਵਾਲੇ ਵੀ ਤਾਂ ਅਲਟੀਮੇਟਲੀ ਸਿਆਸਤਦਾਨ ਨੇ ਔਰ ਉਹਨਾਂ ਨੂੰ ਲੱਗਦਾ ਕਿ ਵੀ ਵਾਕਈ ਅਸੀਂ ਤਾਂ ਇੰਨੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਜੇ ਸਾਡੇ ਨਾਲ ਰੁੱਸ ਗਏ ਤਾਂ ਸਾਡੀਆਂ ਵੋਟਾਂ ਗਈਆਂ ਔਰ ਸਾਨੂੰ ਇਹੀ ਡੋਨੇਟ ਕਰਨ ਵਾਲੇ ਨੇ। ਔਰ ਅਸੀਂ ਇਹ ਦੇਖਿਆ ਕਿ ਇਹ ਵਰਤਾਰਾ ਕਨੈਟੀਕਟ ਦੇ ਵਿੱਚ ਜਦੋਂ 29 ਅਪ੍ਰੈਲ ਦੀ ਡੈਕਲੇਰੇਸ਼ਨ ਹੁੰਦੀ ਹੈ ਖਾਲਿਸਤਾਨ ਦੀ ਜਿਹਨੂੰ ਸਾਈਟੇਸ਼ਨ ਕਨੈਟੀਕਟ ਅਸੈਂਬਲੀ ਦਿੰਦੀ ਹੈ, ਕਿਵੇਂ ਇੰਡੀਅਨ ਕੌਂਸੂਲੇਟ ਤੋਂ ਲੈ ਕੇ ਉਹਨਾਂ ਦੇ ਦੂਜੇ ਵਪਾਰੀ ਮੈਸਾਚੂਸਟਸ ਦੇ ਵਿੱਚ ਜਿਹੜੀਆਂ ਸਿਟੀਜ਼ ਨੇ ਜਿਹੜਾ ਉਹ ਕੀਤਾ ਕਿ ਭਾਈ ਇਹਨੂੰ ਪ੍ਰੋਕਲੇਮੇਸ਼ਨ ਦਿੱਤੀ ਉਹਨਾਂ ਦੇ ਉਹ 20 ਤੋਂ ਜ਼ਿਆਦਾ ਵਪਾਰੀਆਂ ਦਾ ਡੈਲੀਗੇਸ਼ਨ ਪਹੁੰਚ ਗਿਆ ਜੀ ਅਸੀਂ ਤਾਂ ਇੱਥੇ ਬਿਜ਼ਨਸ ਨਹੀਂ ਲਿਆਵਾਂਗੇ ਇਹ ਹੁਣ ਇਹ ਕਿਵੇਂ ਈਵਨ ਸ਼ਿਕਾਗੋ ਜਿੱਥੇ ਬਹੁਤ ਪਾਵਰਫੁਲ ਔਰ ਇਹ ਜਿਹੜੀ ਉਹਨਾਂ ਦੀ ਇੱਕ ਰਿਪੋਰਟ 93 ਪੇਜ ਦੀ ਆਈ ਸੀ ਹਾਲਾਂਕਿ ਉਹ ਵੀ ਹਿੰਦੂ ਗਰੁੱਪਾਂ ਨੇ ਕੱਢੀ ਸੀ ਜਿਹੜੇ ਮੈਂ ਕਿਹਾ ਵੀ ਜਸਟਿਸ ਲਵਿੰਗ ਨੇ ਉਹਦੇ 'ਚ ਉਹਨਾਂ ਨੇ ਕਾਂਗਰਸਮੈਨ ਸ਼ਿਕਾਗੋ ਕ੍ਰਿਸ਼ਨਾ ਮੂਰਤੀ ਦਾ ਜ਼ਿਕਰ ਕੀਤਾ ਕਿ ਉਹ ਕਿਵੇਂ RSS ਦਾ ਹੀ ਖੜਾ ਕੀਤਾ ਹੋਇਆ, ਕਿਵੇਂ ਉਹਦੀ ਫੰਡ ਰੇਜ਼ਿੰਗ ਉਹ ਕਰਦੇ ਨੇ, ਕਿਵੇਂ ਮੋਦੀ ਦੇ ਸਵਾਗਤ ਦੇ ਵਿੱਚ ਉਹ ਹਾਊਡੀ ਮੌਡੀ ਵਾਲੇ ਦੇ ਉੱਤੇ ਹਿਊਸਟਨ ਗਿਆ,
ਕਿਵੇਂ ਉਹ ਆਰਐਸਐਸ ਦੇ ਏਜੰਡੇ ਨੂੰ ਸਪੋਰਟ ਕਰਦਾ ਹੈ। ਔਰ ਇਸੇ ਤਰ੍ਹਾਂ ਸ਼ਿਕਾਗੋ ਦੀ ਸਿਟੀ ਕੌਂਸਲ ਨੇ ਪਿਛਲੇ ਪੀਰੀਅਡ 'ਚ ਜਦੋਂ ਇੱਕ ਜਨਰਲ ਜਿਹਾ ਰੈਜ਼ੋਲੂਸ਼ਨ ਲਿਆਂਦਾ ਸੀ ਇੰਡੀਆ 'ਤੇ, ਕਿਵੇਂ ਇਹਨਾਂ ਨੇ ਕੌਂਸਲਮੈਨਾਂ 'ਤੇ ਦਬਾਅ ਬਣਾਇਆ ਕਿ ਉਹਨੂੰ ਵਾਪਸ ਲਓ। ਹੁਣ ਇਹ ਸਾਰੀਆਂ ਗੱਲਾਂ ਜਦੋਂ ਅਸੀਂ ਕਿਸੇ ਵੀ ਰਿਪੋਰਟ ਨੂੰ ਦੇਖਦੇ ਹਾਂ, ਸਾਡਾ ਪਲੇਟਫਾਰਮ TV 84 ਜਾਂ ਹੋਰ ਜਿਹੜੇ ਪੰਥਕ ਚੈਨਲ ਨੇ, ਬਹੁਤਿਆਂ ਨੂੰ ਤਾਂ ਸਾਡੇ ਪੰਥਕ ਚੈਨਲ ਵਾਲਿਆਂ ਨੂੰ ਇੰਟਰਨੈਸ਼ਨਲ ਬਹੁਤ ਸਾਰੀਆਂ ਚੇਂਜਸ ਬਾਰੇ ਕੋਈ ਬਹੁਤਾ ਉਹਨਾਂ ਦੀ ਦਿਲਚਸਪੀ ਵੀ ਨਹੀਂ ਹੁੰਦੀ, ਤਾਂ ਮੇਰਾ ਖਿਆਲ ਹੈ ਵੀ ਸ਼ਾਇਦ ਵਿਊਅਰਸ ਦਾ ਵੀ ਕੋਈ ਬਹੁਤਾ ਇੰਟਰਸਟ ਨਹੀਂ ਹੁੰਦਾ। ਉਹ ਵੀ ਪੰਜਾਬ 'ਚ ਦੇਖਣਾ ਚਾਹੁੰਦੇ ਨੇ ਕਿਹਨੇ ਕਿਹਨੂੰ ਕੀ ਕਿਹਾ, ਕਿਹਨੇ ਕਿਹਦੀ ਮੰਜੀ ਠੋਕੀ, ਕਿਹਨੇ ਕਿਹਦਾ ਮੰਜਾ ਚੁੱਕਿਆ, ਕਿਹਨੇ ਕਿਹਦੇ ਫੱਟੇ ਚੱਕੇ। ਉਹਨਾਂ ਦਾ ਵੀ ਇੰਟਰਸਟ ਦਾਇਰਾਕਾਰ ਇਹੀ ਹੈ, ਉਹਦੇ ਐਂਟਰਟੇਨਮੈਂਟ ਵੀ ਬਣ ਗਿਆ ਉਹ। ਪਰ ਅਸੀਂ ਉਸ ਦੇ ਵਿੱਚ ਨਹੀਂ ਪੈਂਦੇ। ਸਾਨੂੰ ਸੁਣਨ ਵਾਲੇ ਲੱਖਾਂ 'ਚ ਨੇ ਕਿ ਹਜ਼ਾਰਾਂ 'ਚ ਨੇ ਕਿ ਸੈਂਕੜਿਆਂ 'ਚ ਨੇ, ਜਾਂ ਕੱਲ੍ਹ ਨੂੰ ਹੋਰ ਵੀ ਨਾ ਘੱਟ ਹੋਣ। ਅਸੀਂ ਇਹ ਸਮਝਦੇ ਹਾਂ ਕਿ ਜਦੋਂ ਤੱਕ ਤੁਸੀਂ ਇੰਟਰਨੈਸ਼ਨਲ ਨੁਆਂਸਿਸ ਇਸ਼ੂਜ਼ ਦੀ ਨਹੀਂ ਸਮਝਦੇ, ਇੰਟਰਨੈਸ਼ਨਲ ਲੈਵਲ ਦੇ ਉੱਤੇ ਤੁਸੀਂ ਸਿੱਖ ਨੈਰੇਟਿਵ ਨੂੰ ਪ੍ਰੈਜ਼ੈਂਟ ਨਹੀਂ ਕਰਦੇ, ਸਾਡਾ ਕੁਝ ਬਹੁਤਾ ਬਣਨ ਵਾਲਾ ਨਹੀਂ ਹੈ। ਔਰ ਜੇ ਅਸੀਂ ਇਹ ਲੋਕਲ ਦੇ ਵਿੱਚ ਹੀ ਫਸੇ ਰਹਿਣਾ, ਕੋਈ ਇਸ਼ੂ ਤੁਸੀਂ ਛੋਟੇ ਮੋਟੇ ਖੜੇ ਕਰ ਲਓ, ਤੇ ਉਹਦੇ 'ਚੋਂ ਸਾਡਾ ਵੇਸਟ ਆਫ ਟਾਈਮ ਐਂਡ એનર્ਜੀ ਜ਼ਰੂਰ ਹੈ। ਔਰ ਇਹ ਜਿਹੜਾ ਵਰਤਾਰਾ ਕਿਵੇਂ ਹਿੰਦੂ ਤਵੀ ਕਿਸ ਹੱਦ ਤੱਕ ਬਾਹਰਲੀ ਪੋਲਿਟਿਕਸ ਨੂੰ ਇਨਫਲੂਐਂਸ ਕਰ ਰਹੇ ਨੇ। ਇੱਕ ਸ਼ਿਕਾਗੋ ਦਾ ਪ੍ਰੋਮੀਨੈਂਟ ਅਖਬਾਰ ਹੈ ਸ਼ਿਕਾਗੋ ਸਨ ਟਾਈਮਸ, ਉਸ ਦੇ ਵਿੱਚ ਇੱਕ ਕਾਲਮ ਜਿਹਨੂੰ ਰੋਮਾਨਾ ਹੁਸੈਨ ਨੇ ਲਿਖਿਆ, ਔਰ ਉਸ ਦਾ ਟਾਈਟਲ ਹੀ ਇਹ ਹੈ, ਇੰਡੀਆ ਇਜ਼ ਮਾਈਲਸ ਅਵੇ ਬਟ ਇਟਸ ਟਿਰਨੀ ਇਜ਼ ਸ਼ੇਪਿੰਗ ਅਮਰੀਕਨ ਪੋਲਿਟਿਕਸ। ਕਿ ਭਾਰਤ ਤਾਂ ਹਜ਼ਾਰਾਂ ਮੀਲ ਦੂਰ ਹੈ, ਪਰ ਉਸ ਦੇ ਜ਼ੁਲਮ, ਉੱਥੇ ਜ਼ੁਲਮਾਂ ਦਾ ਉਹਨਾਂ ਦਾ ਵਰਤਾਰਾ ਹੈ, ਪਰ ਇੱਥੇ ਉਹਨਾਂ ਦੇ ਇੰਨੀ ਪਾਵਰਫੁਲ ਲੌਬੀ ਹੈ ਕਿ ਅਮਰੀਕਨ ਪੋਲਿਟਿਕਸ ਦੇ ਵਿੱਚ ਕੀ ਵਾਪਰਨਾ ਹੈ ਉਹਨੂੰ ਇਹ ਜਿਹੜੀ ਟਿਰਨੀ ਹੈ, ਉਹਨਾਂ ਦਾ ਜ਼ੁਲਮ ਹੈ, ਉਹ ਸ਼ੇਕ ਕਰਦਾ ਤੇ ਸ਼ੇਪ ਕਰਦਾ। ਹੁਣ ਜਦੋਂ ਤੁਸੀਂ ਇੱਕ ਐਗਜ਼ਿਸਟਿੰਗ ਚੀਜ਼ ਨੂੰ ਸ਼ੇਕ ਕਰਦੇ ਹੋ, ਫਿਰ ਉਹਦੀ ਇੱਕ ਨਵੀਂ ਸ਼ੇਪ ਬਣਦੀ, ਔਰ ਉਹਨੂੰ ਉਸੇ ਲਈ। ਔਰ ਇਹੀ ਇਹਦੇ 'ਚ ਉਹਨਾਂ ਨੇ ਜ਼ਿਕਰ ਜਿਹੜਾ ਕੀਤਾ ਹੈ ਕਿ ਭਾਈ ਕਿਵੇਂ ਇੰਡੀਆ ਦੇ ਵਿੱਚ ਅੱਜ ਯੂਪੀ 'ਚ ਅਸੀਂ ਦੇਖਦੇ ਹਾਂ, ਜਿਹਨੂੰ ਇਸ ਕਾਲਮ ਦੇ ਵਿੱਚ ਹੀ ਨਾਂ ਦਿੱਤਾ ਗਿਆ ਬੁਲਡੋਜ਼ਰ ਜਸਟਿਸ। ਹੁਣ ਬੁਲਡੋਜ਼ਰ ਜਸਟਿਸ ਕੀ ਹੈ? ਪਿਛਲੇ ਦਿਨਾਂ 'ਚ ਜਦੋਂ ਬੀਜੇਪੀ ਦੀ ਸਪੋਕਸਵੂਮਨ ਜਿਹੜੀ ਹੈ ਨੂਪਰ ਸ਼ਰਮਾ, ਉਹਨੇ ਜਿਹੜੇ ਪ੍ਰੋਫਿਟ ਮੁਹੰਮਦ ਸਾਹਿਬ ਦੇ ਖਿਲਾਫ ਜੋ ਬਕਵਾਸ ਕੀਤਾ, ਜ਼ਾਹਰ ਹੈ ਜਿਵੇਂ ਗੁਰੂ ਸਾਹਿਬਾਨ ਦੇ ਖਿਲਾਫ ਜੇ ਕੋਈ ਵੀ ਸਿੱਖ ਸੁਣੇਗਾ ਉਹ, ਲੇਕਿਨ ਵਿਦਨ ਦਾ ਕੰਟਰੀ ਪੀਸਫੁਲ ਪ੍ਰੋਟੈਸਟ ਕਰਨ ਦਾ ਤਾਂ ਤੁਹਾਡਾ ਹੱਕ ਹੈ। ਯੂਪੀ ਦੇ ਵਿੱਚੋਂ ਬਾਹਰ ਨਿਕਲੇ, ਵੱਡੀ ਗਿਣਤੀ ਦੇ ਵਿੱਚ ਰੈਲੀਆਂ ਹੋਈਆਂ, ਔਰ ਗੁੰਡੇ ਯੋਗੇ ਨੂੰ ਲੱਗਾ ਕਿ ਵੀ ਅੱਛਾ ਮੇਰੇ ਹੁੰਦਿਆਂ ਇੱਥੇ ਮੁਸਲਮਾਨ ਅਜੇ ਵੀ ਸਿਰ ਚੁੱਕ ਰਹੇ ਨੇ। ਔਰ ਉਹਨਾਂ ਨੇ ਇਸ ਕਿਸਮ ਦਾ ਸਟੇਟ ਅਸੈਂਬਲੀ 'ਚ ਕੋਈ ਕਾਨੂੰਨ ਬਣਵਾਇਆ ਹੋਇਆ ਜਾਂ ਨਹੀਂ ਵੀ ਕਾਨੂੰਨ ਹੈ ਕਿ ਜਿਹੜਾ ਵੀ ਕੋਈ ਪ੍ਰੋਟੈਸਟ ਕਰਦਾ ਹੈ ਉਹਦੇ ਘਰ ਨੂੰ ਤੁਸੀਂ ਬੁਲਡੋਜ਼ਰ ਦੇ ਨਾਲ ਢਾ ਦਿਓ। ਔਰ ਇਹਨੂੰ ਜਿਹੜਾ ਹੈ, ਇਹ ਜਿਹੜੇ ਲੋਕ ਸਮਝਦੇ ਨੇ ਕਿ ਕਿੰਨਾ ਜ਼ੁਲਮ ਹੈ, ਇਹਦਾ ਨਾਂ ਹੀ ਉਹਨਾਂ ਨੇ ਬੁਲਡੋਜ਼ਰ ਜਸਟਿਸ ਰੱਖਿਆ। ਕੋਈ ਅਦਾਲਤ ਦਾ ਫਤਵਾ ਨਹੀਂ ਹੁੰਦਾ, ਕੋਈ ਜਿਹੜੀ ਉਹ ਅੱਜ ਪ੍ਰੋਟੈਸਟ ਹੋਇਆ, ਸ਼ਾਮ ਨੂੰ ਜਾ ਕੇ ਤੁਸੀਂ ਉਹਨਾਂ ਦਾ ਬੁਲਡੋਜ਼ਰ ਦੇ ਨਾਲ ਉਹਨਾਂ ਦੇ ਘਰ ਢਾ ਦਿਓ। ਔਰ ਇਹ ਯੂਪੀ ਦੇ ਵਿੱਚ ਜਾਵੇਦ ਮੁਹੰਮਦ ਔਰ ਉਹਨਾਂ ਦੀ ਡਾਟਰ ਅਫਰੀਨ ਫਾਤਿਮਾ, ਉਹਨਾਂ ਦੇ ਘਰਾਂ ਨੂੰ ਢਾਇਆ ਗਿਆ ਬੁਲਡੋਜ਼ਰਸ ਦੇ ਨਾਲ, ਜਿਹਦੀ ਚਰਚਾ ਦੁਨੀਆ ਦੇ ਮੀਡੀਆ 'ਚ ਵੀ ਹੋਈ। ਔਰ ਇਸ ਤੋਂ ਇਲਾਵਾ 2 ਹੋਰ ਜਿਨ੍ਹਾਂ ਨੇ ਜਿਹੜਾ ਇਸ ਦੇ ਵਿੱਚ ਜਿਹੜਾ ਪ੍ਰੋਟੈਸਟ ਦੇ ਵਿੱਚ ਹਿੱਸਾ ਲਿਆ ਸੀ। ਹੁਣ ਇਸ ਦੇ ਵਿੱਚ ਹੁਣ ਇਹ ਜਿਹੜਾ ਸ਼ਿਕਾਗੋ ਸਨ ਟਾਈਮਸ ਦਾ ਕਾਲਮ ਹੈ, ਉਹਦੇ ਮੁਤਾਬਕ ਇਹ ਹੈ ਕਿ ਬੁਲਡੋਜ਼ਰ ਜਸਟਿਸ ਹੈਜ਼ ਰੀਸੈਂਟਲੀ ਬਿਕਮ ਕਾਮਨ ਪਲੇਸ ਅਗੇਂਸਟ ਮੁਸਲਿਮ ਐਕਟਿਵਿਸਟ ਐਂਡ ਬਿਜ਼ਨਸ ਓਨਰਸ ਇਨ ਇੰਡੀਆ। ਜਿਹੜੇ ਮੁਸਲਮਾਨਾਂ ਦੇ ਕੋਲ ਜਿਹੜੇ ਪਹਿਲਾਂ ਹੀ ਮੈਜੋਰਟੀ ਮੁਸਲਮਾਨ ਤਾਂ ਝੁੱਗੀਆਂ ਵਿਚਾਰੇ 'ਚ ਰਹਿੰਦੇ ਨੇ, ਉਹਨਾਂ ਦਾ ਤਾਂ ਕੀ ਢਾਣਾ, ਉਹਨਾਂ ਨੇ ਢਾਹ ਵੀ ਦੇਣਗੇ ਸ਼ਾਮ ਨੂੰ, 2 ਡੰਡੇ ਹੀ ਕੱਢਣੇ ਨੇ। ਪਰ ਜਿਹੜੇ ਐਸਟੈਬਲਿਸ਼ਡ ਮੁਸਲਮਾਨ ਨੇ, ਥੋੜ੍ਹੇ ਬਹੁਤ ਖਾਂਦੇ ਪੀਂਦੇ, ਉਹਨਾਂ ਦੇ ਪੱਕੇ ਘਰ ਜਿਹੜੇ ਨੇ ਉਹ ਬੁਲਡੋਜ਼ਰਾਂ ਨਾਲ ਢਾਹ ਰਹੇ ਨੇ। ਫਿਰ ਉਹਨਾਂ ਨੇ ਕਿਹਾ ਵੀ ਇਕੱਲਾ ਇਹ ਨਹੀਂ ਹੈ, ਮੀਨਵਾਈਲ American supporters of BJP and its affiliated ultra-right-wing parliamentary organization RSS verbally steamroll and harass like a swarm of agitated bees anyone in the United States who dare to call out India's abysmal treatment of its religious minorities, oppressed castes and marginalized groups। ਕਿ ਉੱਥੇ ਦਾ ਜੋ ਹੋ ਹੀ ਰਿਹਾ, ਇੱਥੇ ਜਿਹੜੇ ਲੋਕ ਧੱਕੇ ਦਾ ਸ਼ਿਕਾਰ ਹੋ ਰਹੇ ਨੇ, ਉਹ ਭਾਵੇਂ ਜਿਹੜੀਆਂ ਨੇ ਦਲਿਤ ਨੇ ਜਾਂ ਦੂਜੇ ਘੱਟ ਗਿਣਤੀਆਂ ਨੇ ਜਾਂ ਉਹ ਗਰੁੱਪ ਜਿਨ੍ਹਾਂ ਨੂੰ ਖੂੰਜੇ ਲਾਇਆ ਹੋਇਆ,
ਉਹਨਾਂ ਲਈ ਜਿਹੜਾ ਆਵਾਜ਼ ਚੁੱਕਦਾ ਹੈ ਇਹ ਭੂੰਡਾਂ ਦੇ ਖੱਖਰ ਦੀ ਤਰ੍ਹਾਂ ਉਹਦੇ ਪਿੱਛੇ ਪੈ ਜਾਂਦੇ ਨੇ ਔਰ ਉਹਨਾਂ ਨੂੰ ਹਰਾਸ ਕਰਦੇ ਨੇ। ਦੈਨ ਦੇ ਰਿਐਕਟ, ਦੈਨ ਦੇ ਜਿਹੜੇ ਵੀ ਆਵਾਜ਼ ਚੁੱਕਦੇ ਨੇ, ਦੈਨ ਦੇ ਰੀਟਰੈਕਟ ਦੇਅਰ stingers in the presence of politicians and community leaders and lure them into a honey trap, convincing them that any criticism of India is offensive and divisive। ਕਿ ਜਿਨ੍ਹਾਂ ਨੇ ਆਵਾਜ਼ ਚੁੱਕੀ ਹੁੰਦੀ ਹੈ ਉਹਨਾਂ ਨੂੰ ਕਹਿ ਰਹੇ ਨੇ ਤੁਸੀਂ ਭਾਰਤ ਨੂੰ ਤੋੜਨਾ ਚਾਹੁੰਦੇ ਹੋ, ਜੋ ਇਹਨਾਂ ਨੇ ਕਨੈਕਟੀਕਟ ਦੇ ਹਵਾਲੇ ਨਾਲ ਕਿਹਾ, ਜਿਨ੍ਹਾਂ ਨੇ ਖਾਲਿਸਤਾਨ ਦੀ ਪ੍ਰੋਕਲਾਮੇਸ਼ਨ ਦਿੱਤੀ। ਔਰ ਉਸ ਤੋਂ ਬਾਅਦ ਉਹ ਕੀ ਕਰਦੇ ਨੇ ਕਿ ਉਹ ਜਿਹੜੇ ਨੇ ਉਹ ਬੋਲਣ ਜੋਗੇ ਹੀ ਨਹੀਂ ਰਹਿੰਦੇ ਔਰ ਉਹਨਾਂ ਨੇ ਫਿਰ ਜਿਹੜਾ ਸ਼ਿਕਾਗੋ ਸਨ ਟਾਈਮਜ਼ ਨੇ ਸ਼ਿਕਾਗੋ ਦੀ ਸਿਟੀ ਕੌਂਸਲ ਮੈਂਬਰਸ ਦੀ ਉਦਾਹਰਣ ਦਿੱਤੀ ਹੈ ਕਿ they were persuaded last year into shooting down a non-binding bare bones resolution that simply said discrimination in India is wrong। ਕਿ ਕੋਈ ਨਾਂ ਨਹੀਂ ਸੀ, ਕੋਈ ਬੀਜੇਪੀ ਦੇ ਖਿਲਾਫ ਨਹੀਂ ਸੀ, ਪਰ ਉਹਨਾਂ ਨੇ ਹਿੰਦੂ ਤਵੀਆਂ ਨੇ ਇਸ ਕਿਸਮ ਦੀ ਲੌਬੀ ਬਣਾਈ ਕਿ ਇਹ ਮੂਵ ਹੀ ਨਹੀਂ ਹੋਇਆ ਔਰ ਉਹਨਾਂ ਨੇ ਸਿਟੀ ਕੌਂਸਲ ਨੂੰ ਕਿਹਾ ਕਿ ਜੀ ਇਹ ਤਾਂ ਇੰਟਰਨੈਸ਼ਨਲ ਪੋਲਿਟਿਕਸ ਹੈ, ਤੁਹਾਡੀ ਤਾਂ ਜੁਰਿਸਡਿਕਸ਼ਨ ਹੀ ਨਹੀਂ ਹੈ, ਤੁਹਾਡਾ ਕੰਮ ਹੈ ਸਿਟੀ ਮੈਨੇਜ ਕਰਨਾ, ਕਰੋ, ਇੰਡੀਆ ਬਾਰੇ ਤੁਹਾਨੂੰ ਕੋਈ ਗੱਲ ਕਰਨ ਦਾ ਹੱਕ ਨਹੀਂ ਹੈ। ਪਰ ਇਹ ਕਹਿ ਰਹੇ ਨੇ ਵੀ 1 ਸਾਲ ਦੇ ਵਿੱਚ ਉਹੀ ਸ਼ਿਕਾਗੋ ਦੀ ਸਿਟੀ ਕੌਂਸਲ ਜਿਹੜੀ ਹੈ ਯੂਕਰੇਨ ਦੇ ਮੁੱਦੇ ਤੇ ਰੈਜ਼ੋਲੂਸ਼ਨ ਕੱਢਦੀ ਹੈ ਕਿ ਭਾਈ ਇਹ ਰਸ਼ੀਆ ਨੇ ਉਹਦੀ ਸੋਵਰਨਿਟੀ ਔਰ ਇੰਟੈਗਰਿਟੀ ਵਾਇਓਲੇਟ ਕੀਤੀ, ਪਰ ਦੂਸਰੇ ਪਾਸੇ ਇੰਡੀਆ ਬਾਰੇ ਜਿਹੜਾ ਉਹਨਾਂ ਦਾ ਇੱਕ ਸਿੰਪਲ ਰੈਜ਼ੋਲੂਸ਼ਨ ਸੀ ਉਹਨੂੰ ਇਹਨਾਂ ਨੇ ਭੂੰਡਾਂ ਦਾ ਖੱਖਰ ਬਣ ਕੇ ਜਿਹੜਾ ਉਹ ਸ਼ੂਟ ਡਾਊਨ ਕਰਤਾ ਸੀ। ਫਿਰ ਉਹਨਾਂ ਨੇ ਜਿਹੜਾ ਇਲੀਨੋਇਸ ਤੋਂ ਡੈਮੋਕ੍ਰੈਟ ਹੈ ਰਾਜਾ ਕ੍ਰਿਸ਼ਨਾ ਮੂਰਤੀ ਜਿਹਦਾ ਮੈਂ ਜ਼ਿਕਰ ਕੀਤਾ ਕਿ ਵੀ ਉਹ ਵੀ ਇਸ ਕਿਸਮ ਦੀ ਖੇਡ ਹੀ ਕਰਦਾ ਹੈ ਪਲੇਬੁੱਕ। ਹੁਣ ਜਦੋਂ ਉਹਦੇ ਖਿਲਾਫ ਵਿਰੋਧ ਹੁੰਦਾ ਹੈ ਜਾਂ ਹੋਇਆ ਤੇ ਉਹ ਇਹ ਕਹਿੰਦਾ ਹੈ ਕਿ ਜੀ ਦੇਖੋ ਮੇਰੇ ਖਿਲਾਫ ਹੁਣ ਬਾਹਰ ਜਿਹੜੇ ਲੋਕ ਆਣਗੇ ਉਹ ਇਹੀ ਕਹਿਣਗੇ ਕ੍ਰਿਸ਼ਨਾ ਮੂਰਤੀ ਮੁਰਦਾਬਾਦ। ਉਹਨੇ ਕੰਪਲੇਨ ਕੀਤੀ ਹਾਇਰ ਨੂੰ ਕਿ ਮੈਨੂੰ ਡੈਥ ਥ੍ਰੈਟ ਦਿੱਤੀ ਹੈ। ਹੁਣ ਮੁਰਦਾਬਾਦ ਦਾ ਜੇ ਤਾਂ ਲਿਟਰਲ ਮੀਨਿੰਗ ਲਾਅ ਤਾਂ ਇਹੀ ਹੈ, ਉਹਨੇ ਕਿਹਾ ਜੀ ਇਹ, ਪਰ ਜਿਹੜੇ ਇਸੇ ਕਾਲਮ ਮੁਤਾਬਕ ਜਿਹੜੇ ਲੈਂਗੁਏਜ ਐਕਸਪਰਟ ਨੇ ਉਹ ਕਹਿੰਦੇ ਨੇ ਮੁਰਦਾਬਾਦ ਦੀ ਕੋਨੋਟੇਸ਼ਨ ਇੰਡੀਆ ਪਾਕਿਸਤਾਨ ਦੂਜੇ 'ਚ ਹੈ ਡਾਊਨ ਵਿਦ। ਜਦੋਂ ਅਸੀਂ ਵੀ ਨਾਅਰੇ ਲਾਉਂਦੇ ਹਾਂ ਕਿ ਭਾਈ ਡਾਊਨ ਵਿਦ ਇੰਡੀਆ, ਖਾਲਿਸਤਾਨ ਜ਼ਿੰਦਾਬਾਦ, ਸੋ ਮਤਲਬ ਇਹ ਹੈ ਇਹੀ, ਪਰ ਉਹ ਉਹਨਾਂ ਨੂੰ ਲਿਖ ਕੇ ਦੇ ਰਹੇ ਮੁਰਦਾਬਾਦ ਕਹਿ ਰਹੇ ਨੇ ਕਿ ਮੇਰੀ ਡੈਥ ਕਰਨਗੇ, ਇਹ ਮੈਨੂੰ ਡੈਥ ਥ੍ਰੈਟ ਦੇ ਰਹੇ ਨੇ। ਔਰ ਇਹ ਨੈਰੇਟਿਵ ਜਿਹੜਾ ਹੈ ਉਸ ਦੇ ਲਈ ਉਹ ਈਵਨ ਉਹਨਾਂ ਨੇ ਬੰਦੇ ਵੀ ਰੱਖੇ ਹੋਏ ਨੇ। ਹੁਣ ਜੈਸੀ ਜੈਕਸਨ ਵਰਗਾ, ਜੈਸੀ ਜੈਕਸਨ ਇੱਕ ਸਟੇਜ ਤੇ ਇੱਕ ਸਿੱਖ ਗੈਦਰਿੰਗ 'ਚ ਆਉਣ ਵਾਲਾ ਸੀ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੀ ਹਮਾਇਤ ਕਰਨ ਲਈ, ਪਰ ਜਿੰਨੇ ਕੁ ਪੈਸੇ ਉਹਨਾਂ ਨੇ ਦੂਸਰਿਆਂ ਨੇ ਆਫਰ ਕਰਤੇ ਉਹ ਪਹਿਲਿਆਂ ਨਾਲੋਂ ਕਿਤੇ ਜ਼ਿਆਦਾ ਹੋਣਗੇ, ਉਹ ਮੁੱਕਰ ਗਿਆ। ਉਹ ਕਹਿੰਦਾ ਜੀ ਇਹ ਬਿਲਕੁਲ ਇਹ ਕਾਲੇ ਰੰਗ ਦੇ ਲੋਕਾਂ ਨਾਲ, ਉਹ ਕਾਲੇ ਰੰਗ ਦੇ ਨਹੀਂ, ਇਹ ਪਿਓ ਨੇ ਰੇਸਿਜ਼ਮ ਦੇ। ਜੈਸੀ ਜੈਕਸਨ ਅਦਰਵਾਈਜ਼ ਮਾਰਟਨ ਲੂਥਰ ਕਿੰਗ ਪੀਰੀਅਡ ਦਾ, ਪਰ ਉਸ ਦੇ ਆਪਣੇ ਵੀ ਸਕੈਂਡਲ ਨੇ। ਹੁਣ ਜਦੋਂ ਬੁੱਢੇ ਹੋ ਜਾਂਦੇ ਨੇ, ਸੈਨੇਟਰ ਵੀ ਨਹੀਂ ਰਹਿੰਦੇ, ਫਿਰ ਜਿਹੜਾ ਮਰਜ਼ੀ ਇੱਧਰੋਂ ਉੱਧਰੋਂ ਪੈਸੇ ਦੇ ਉਹ ਪੈਸੇ ਫੜ ਲੈਂਦੇ ਨੇ, ਕਹਿੰਦੇ ਨੇ ਮਨੀ ਇਜ਼ ਗੁੱਡ, ਵਾਈ ਨਾਟ ਟੂ ਟੇਕ ਮਨੀ, ਗੁੱਡ, ਨੋ ਮਨੀ ਨੋ ਹਨੀ। ਸੋ ਇਹ ਜਿਹੜਾ ਕ੍ਰਿਸ਼ਨਾ ਮੂਰਤੀ ਮੁਰਦਾਬਾਦ ਦੇ ਉੱਤੇ ਉਹਨੇ ਇਹ ਕਿਹਾ, ਔਰ ਇਹ ਉਹੀ ਕ੍ਰਿਸ਼ਨਾ ਮੂਰਤੀ ਹੈ ਕਿ ਵੀ ਇਹ 2017 'ਚ ਹੇਅਰ ਏਅਰਪੋਰਟ ਦੇ ਉੱਤੇ ਗਿਆ ਸੀ ਜਦੋਂ ਕਿ ਜਿਹੜਾ ਡੋਨਲਡ ਟਰੰਪ ਨੇ ਮੁਸਲਿਮ ਬੈਨ, ਇਹ ਆਪਣੀ ਜਸਟੀਫਿਕੇਸ਼ਨ ਕਰ ਰਿਹਾ, ਦੇਖੋ ਜੀ ਮੈਂ ਉੱਥੇ ਗਿਆ ਸੀ, ਪਰ ਨਾਲ ਹੀ ਇਹਨਾਂ ਨੇ ਕਿਹਾ ਇਟ ਇਜ਼ ਹਾਰਡ ਟੂ ਇਗਨੋਰ ਕ੍ਰਿਸ਼ਨਾ ਮੂਰਤੀਜ਼ ਰਿਪੋਰਟਡ ਅਟੈਂਡੈਂਸ ਐਟ ਸੈਵਰਲ ਇਵੈਂਟਸ organized by Hindu nationalists, including 94th birthday commemoration of RSS। ਕਿ ਜਦੋਂ RSS ਦੇ 94 ਸਾਲਾ ਉਹਦੀ ਹੋਂਦ ਦੇ ਉੱਤੇ ਫੰਕਸ਼ਨ ਹੋਇਆ ਤੇ ਕ੍ਰਿਸ਼ਨਾ ਮੂਰਤੀ ਉੱਥੇ ਵੀ ਗਿਆ ਹੋਇਆ ਸੀ। ਔਰ ਇਸੇ ਤਰ੍ਹਾਂ ਉਹਨਾਂ ਨੇ ਕਿਹਾ ਕਿ ਵੀ ਇਹ ਨਾਲ ਦੀ ਨਾਲ ਦੂਜੇ ਪਾਸੇ ਵੀ ਚਲਾ ਜਾਂਦਾ, ਪਰ ਅਲਟੀਮੇਟਲੀ ਇਹ ਉਹੀ ਹਿੰਦੂ ਤਵੀਆਂ ਦੇ ਲਈ ਹੀ ਹੈ। ਔਰ ਉਹਦੇ ਜਦੋਂ ਉਹਨੂੰ ਕਿਹਾ ਗਿਆ ਉਹ ਕਹਿੰਦਾ ਹਾਂ ਮੈਂ ਦੂਜਿਆਂ ਨਾਲ ਵੀ ਗੱਲ ਕਰਾਂਗਾ, I need to do more in continuing to speak out। ਪਰ ਅਸੀਂ ਸਮਝਦੇ ਹਾਂ ਵੀ ਚਲੋ ਘੱਟੋ ਘੱਟ ਇਸ ਲੈਵਲ ਦੇ ਪਬਲੀਕੇਸ਼ਨ ਨੇ ਸ਼ਿਕਾਗੋ ਦੇ ਵਿੱਚ ਇਹ ਗੱਲ ਤਾਂ ਹਾਈਲਾਈਟ ਕੀਤੀ ਹੈ ਕਿ ਇੰਡੀਆ ਇਜ਼ ਮਾਈਲਸ ਅਵੇ ਬਟ ਇਟਸ ਟਿਰਨੀ ਇਜ਼ ਸ਼ੇਪਿੰਗ ਅਮਰੀਕਨ ਪੋਲਿਟਿਕਸ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਨੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।